ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੀ ਪਹਿਲੀ ਈਮੇਲ ਆਈ ਹੈ ਮਲੇਰਕੋਟਲੇ ਤੋਂ ਪੰਜਾਬ ਨੂਰਾ ਮਲੇਰਕੋਟਲੇ ਜੀ ਦੀ। ਇਹ ਲਿਖਦੇ ਹਨ ਤੇ ਇਹਨਾਂ ਦੀ ਲਿਖਤ ਦਾ ਸਬਜੈਕਟ ਹੈ ਸਿੱਖੀ ਬੁੱਧੀਜੀਵੀਆਂ ਦੀ ਸੋਚ ਦਾ ਪਤਨ। ਮੈਂ ਹਾਂ ਮੁਸਲਮਾਨ ਨੂਰਾ ਅਹਿਮਦ ਮਲੇਰਕੋਟਲੇ ਤੋਂ। ਮੇਰਾ ਇੱਕ ਸੁਝਾਅ ਹੈ ਤੁਹਾਨੂੰ, ਦੋ ਗੱਲਾਂ ਹਨ। ਪਹਿਲੀ ਇਹ ਕਿ ਜਾਂ ਤਾਂ ਤੁਸੀਂ ਖਾਲਿਸਤਾਨ ਦੀ ਮੰਗ ਛੱਡ ਦਿਓ ਅਤੇ ਲਿਖੇ ਹੋਏ ਭਾਰਤੀ ਕਾਨੂੰਨ ਮੁਤਾਬਿਕ ਚੁੱਪਚਾਪ ਕੇਸਧਾਰੀ ਹਿੰਦੂ ਹੀ ਬਣ ਕੇ ਰਹਿ ਜਾਓ, ਜਾਂ ਫਿਰ ਦੂਸਰੀ ਇਹ ਕਿ ਜੇ ਤੁਸੀਂ ਖਾਲਿਸਤਾਨ ਬਣਾਉਣਾ ਹੀ ਹੈ ਤਾਂ ਸਭ ਤੋਂ ਪਹਿਲਾਂ ਮੇਰੀਆਂ ਹੇਠ ਲਿਖੀਆਂ ਗੱਲਾਂ ਧਿਆਨ ਵਿੱਚ ਰੱਖ ਲਓ। ਉਸ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਪਿੱਛੇ ਜੇ ਮੈਂ ਇੱਕ ਸਿੱਖ ਚੈਨਲ ਤੇ ਇੱਕ ਪ੍ਰੋਗਰਾਮ ਦੇਖ ਰਿਹਾ ਸੀ, ਜਿਸ ਕਾਰਨ ਇਹ ਮੇਲ ਮੈਂ ਤੁਹਾਨੂੰ ਲਿਖ ਰਿਹਾ ਹਾਂ। ਉਸ ਚੈਨਲ ਵਿੱਚ ਇੱਕ ਹਿੰਦੀ ਚੈਨਲ ਵੱਲੋਂ ਇੱਕ ਸਿੱਖ ਨੂੰ ਡਾਂਸ ਕਰਦੇ ਦਿਖਾਇਆ ਗਿਆ ਸੀ ਅਤੇ ਉਹ ਸਿੱਖ ਆਪਣੇ ਆਪ ਨੂੰ ਮਰਾਠੀ ਦੱਸ ਰਿਹਾ ਸੀ ਅਤੇ ਉਸ ਦਾ ਵਿਵਹਾਰ ਇੱਕ ਹਿਜੜੇ ਦੀ ਤਰ੍ਹਾਂ ਸੀ ਅਤੇ ਕਾਫੀ ਸਿੱਖਾਂ ਨੇ, ਬੁੱਧੀਜੀਵੀ ਸਿੱਖਾਂ ਨੇ ਵੀ ਸੋਸ਼ਲ ਮੀਡੀਆ ਤੇ ਇਸ ਦੀ ਬਹੁਤ ਆਲੋਚਨਾ ਕੀਤੀ। ਹੁਣ ਆਉਂਦੇ ਹਾਂ ਮੇਨ ਮੁੱਦੇ ਤੇ। ਮੇਰਾ ਇਹ ਕਹਿਣਾ ਹੈ ਕਿ ਜਦੋਂ ਕਿਸੇ ਵੀ ਵਿਸ਼ਾਲ ਸਾਮਰਾਜ ਦੇਸ਼ ਦੀ ਰਚਨਾ ਕੀਤੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਇਹ ਤੈਅ ਕੀਤਾ ਜਾਂਦਾ ਹੈ ਕਿ ਜੇ ਅੱਜ ਦੇ ਅੱਜ ਸਾਡਾ ਦੇਸ਼ ਖਾਲਿਸਤਾਨ ਬਣ ਜਾਂਦਾ ਹੈ ਤਾਂ ਸਾਡੇ ਕੋਲ ਹਰ ਖੇਤਰ ਵਿੱਚ ਵਰਤੋਂ ਆਉਣ ਵਾਲੇ ਕਿੰਨੇ ਸਰੋਤ ਹਨ, ਜਿਸ ਵਿੱਚ ਪਾਪੂਲੇਸ਼ਨ ਵੀ ਇੱਕ ਅਹਿਮ ਹਿੱਸਾ ਹੈ ਜੋ ਸਿੱਖਾਂ ਕੋਲ ਨਹੀਂ ਹੈ। ਇਸ ਦੇ ਵੀ ਕਈ ਕਾਰਨ ਹਨ ਅਤੇ ਇੱਕ ਪੂਰਾ ਲੈਕਚਰ ਮੈਂ ਦੇ ਸਕਦਾ ਹਾਂ ਤੁਹਾਨੂੰ। ਮੇਰੀ ਪਹਿਲੀ ਗੱਲ ਮੈਂ ਇੱਕੋ ਇੱਕ ਮਿਸਾਲ ਦੇ ਕੇ ਪੂਰੇ ਮੁੱਦੇ ਤੇ ਤੁਹਾਡੀ ਨਜ਼ਰ ਪਾ ਰਿਹਾ ਹਾਂ। ਮੈਂ ਗੱਲ ਸ਼ੁਰੂ ਕੀਤੀ ਸੀ ਉਸ ਟੀਵੀ ਚੈਨਲ ਤੇ ਸਿੱਖ ਦੇ ਡਾਂਸ ਬਾਰੇ, ਜਿਹੜੀ ਕਿ ਦੇਖਣ ਅਤੇ ਸਮਝਣ ਤੋਂ ਸਾਫ਼-ਸਾਫ਼ ਪਤਾ ਚੱਲਦਾ ਹੈ ਕਿ ਇਹ ਮਹਾਰਾਸ਼ਟਰ ਵਿੱਚ ਬੈਠੇ RSS ਦਾ ਕੰਮ ਹੈ, ਕਿਉਂਕਿ ਉਹਨਾਂ ਨੂੰ ਸਰਦਾਰਾਂ ਦੀ ਕਮਜ਼ੋਰੀ ਦਾ ਪਤਾ ਹੈ ਕਿ ਕੀ ਦਿਖਾ ਕੇ ਇਹਨਾਂ ਦੇ ਮਾਨਸਿਕ ਜਜ਼ਬਾਤਾਂ ਦੇ ਉੱਤੇ ਕਿੱਥੇ ਸੱਟ ਮਾਰਨੀ ਹੈ ਅਤੇ ਉਹ ਕਾਮਯਾਬ ਵੀ ਹੋ ਜਾਂਦੇ ਹਨ। ਮੇਰੇ ਮੁਤਾਬਕ ਉਹ ਡਾਂਸ ਕਰਨ ਵਾਲੇ ਸਰਦਾਰ ਵਿੱਚ ਘੱਟੋ ਘੱਟ ਸਿੱਖ ਬੁੱਧੀਜੀਵੀਆਂ ਨੂੰ ਉਸ ਦਾ ਫਾਇਦਾ ਸੋਚਣਾ ਚਾਹੀਦਾ ਹੈ, ਕਿਉਂਕਿ ਜਦੋਂ ਇੱਕ ਦੇਸ਼ ਦੀ ਰਚਨਾ ਹੁੰਦੀ ਹੈ ਤਾਂ ਉਸ ਵਿੱਚ ਹਰ ਤਰ੍ਹਾਂ ਦਾ ਇਨਸਾਨ ਹੁੰਦਾ ਹੈ, ਯੋਧਾ ਵੀ, ਡਰਪੋਕ ਵੀ, ਗੱਦਾਰ ਵੀ, ਜੋਕਰ ਵੀ, ਗਰੀਬ ਵੀ, ਭਿਖਾਰੀ ਵੀ ਆਦਿ। ਸਿੱਖ ਬੁੱਧੀਜੀਵੀਆਂ ਜਾਂ ਸਿੱਖ ਚੈਨਲਸ ਦੁਆਰਾ ਉਸ ਮਰਾਠੀ ਸਰਦਾਰ ਨੂੰ ਜਾਂ ਭਾਰਤੀ ਮੀਡੀਆ ਨੂੰ ਗਲਤ ਠਹਿਰਾਉਣਾ ਬਿਲਕੁਲ ਹੀ ਇੱਕ ਸੋਚ ਦੇ ਵਿਸ਼ਾਲ ਪਤਨ ਵੱਲ ਵਧਣ ਦੀ ਨਿਸ਼ਾਨੀ ਹੈ, ਜਿਸ ਨਾਲ ਸਿੱਖ ਕੌਮ ਨੂੰ ਨੁਕਸਾਨ ਹੋਵੇਗਾ। ਬਕਾਇਦਾ ਉਸ ਚੀਜ਼ ਨੂੰ ਬਿਲਕੁਲ ਇਗਨੋਰ ਕਰਕੇ ਕੋਈ ਹੋਰ ਗੱਲ ਕਰਨੀ ਚਾਹੀਦੀ ਹੈ ਜਾਂ ਉਸੇ ਨੂੰ ਹਥਿਆਰ ਬਣਾ ਕੇ ਲੋਕਾਂ ਦੇ ਮੂੰਹ ਤੇ ਮਾਰਿਆ ਜਾ ਸਕਦਾ ਸੀ। ਜਿਨ੍ਹਾਂ RSS ਵਾਲਿਆਂ ਨੇ ਇਹ ਸ਼ਰਾਰਤ ਕੀਤੀ ਹੈ, ਮੈਨੂੰ ਨਹੀਂ ਪਤਾ ਕਿ ਤੁਸੀਂ ਮਹਾਰਾਸ਼ਟਰ ਘੁੰਮੇ ਹੋ ਜਾਂ ਨਹੀਂ, ਪਰ ਜਿੱਥੋਂ ਤੱਕ ਮੈਂ ਦੇਖਿਆ ਹੈ ਇਹ ਦੇਖਣ ਵਿੱਚ ਆਇਆ ਹੈ ਕਿ ਮਰਾਠੀ ਬੰਦੇ ਪੰਜਾਬੀ ਔਰਤਾਂ ਨਾਲ ਵਿਆਹ ਕਰਵਾ ਕੇ ਇਹੋ ਜਿਹੀ ਨਸਲ ਪੈਦਾ ਕਰ ਰਹੇ ਹਨ ਜੋ ਆਉਣ ਵਾਲੇ ਕੱਲ੍ਹ ਨੂੰ ਸਿੱਖਾਂ ਵਿਰੁੱਧ ਇੱਕ ਵਿਸ਼ੇਸ਼ ਕਿਸਮ ਦੇ ਹਮਲੇ ਲਈ ਵਰਤੇ ਜਾਣਗੇ। ਅਤੇ ਇਸੇ ਤਰ੍ਹਾਂ ਮਰਾਠੀ ਔਰਤਾਂ ਪੰਜਾਬੀ ਬੰਦਿਆਂ ਨਾਲ ਵਿਆਹ ਕਰਵਾ ਕੇ ਇਹੋ ਜਿਹੀ ਨਸਲ ਪੈਦਾ ਕਰ ਰਹੇ ਹਨ। ਹੁਣ ਮੈਂ ਇਸ ਚੀਜ਼ ਦਾ ਵਿਰੋਧ ਨਹੀਂ ਕਰ ਰਿਹਾ ਕਿ ਇਹ ਕਿਉਂ ਹੋ ਰਿਹਾ ਹੈ। ਇਹ ਕੰਮ ਤਾਂ ਮੁਸਲਮਾਨਾਂ ਨੇ ਵੀ ਆ ਕੇ ਭਾਰਤ ਵਿੱਚ ਕੀਤਾ ਸੀ, ਤਾਂ ਅੱਜ ਉਹ ਭਾਰਤ ਵਿੱਚੋਂ ਅਫਗਾਨਿਸਤਾਨ, ਪਾਕਿਸਤਾਨ ਲੈ ਗਏ ਅਤੇ ਇਸੇ ਕਾਰਨ ਮੁਸਲਮਾਨ ਅੱਜ ਵੀ ਕੁਝ ਆਪਣੇ ਆਪ ਨੂੰ ਕੱਟੜ ਹਿੰਦੂ ਕਹਾਉਣ ਵਾਲਿਆਂ ਦੇ ਸਿਰ ਤੇ ਕਾਲ ਬਣ ਕੇ ਬੈਠੇ ਹੋਏ ਹਨ। ਤੁਹਾਡੇ ਲਈ ਸਵਾਲ ਇਹ ਉੱਠ ਰਿਹਾ ਹੈ ਕਿ ਜੋ ਇਹ ਉਪਰੋਕਤ ਬਿਆਨ ਕੀਤੀ ਨਸਲ ਪੈਦਾ ਹੋ ਰਹੀ ਹੈ, ਉਸ ਨੂੰ ਤੁਸੀਂ ਆਪਣੇ ਉਸ ਸਿੱਖ ਭਰਾ ਜੋ ਮਰਾਠੀ ਔਰਤ ਦੇ ਬੱਚੇ ਦਾ ਬਾਪ ਹੈ ਜਾਂ ਉਸ ਸਿੱਖ ਭੈਣ ਜੋ ਮਰਾਠੀ ਮਰਦ ਦੇ ਬੱਚੇ ਦੀ ਮਾਂ ਹੈ ਦੁਆਰਾ ਕੀ ਸਿੱਖਿਆ ਦੇ ਰਹੇ ਹੋ? ਤੁਹਾਡਾ ਇਸ ਲਈ ਬਣਾਇਆ ਹੋਇਆ ਕੀ ਸਿਸਟਮ ਜਾਂ ਢਾਂਚਾ ਹੈ? ਉਲਟਾ ਇਹ ਹੋ ਰਿਹਾ ਹੈ ਕਿ RSS ਵਾਲੇ ਉਹਨਾਂ ਵਿੱਚ ਥੋੜ੍ਹਾ ਜਿਹਾ ਪੰਜਾਬੀਅਤ ਦਾ ਅਤੇ ਥੋੜ੍ਹਾ ਜਿਹਾ ਹਿੰਦੂ ਸੋਚ ਦਾ ਘਮੰਡ ਭਰ ਕੇ ਤੁਹਾਡੇ ਹੀ ਖਿਲਾਫ ਵਰਤ ਰਹੇ ਹਨ ਅਤੇ ਅੱਗੇ ਵੀ ਵਰਤਣਗੇ। ਅਖੀਰ ਵਿੱਚ ਇਹੀ ਕਹੂੰਗਾ ਕਿ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਮੈਂ ਵਿਸਤਾਰ ਵਿੱਚ ਕੀ ਕਹਿਣਾ ਚਾਹੁੰਦਾ ਹਾਂ। ਮੈਂ ਕੋਈ ਇਤਿਹਾਸਕਾਰ ਜਾਂ ਲਿਖਾਰੀ ਨਹੀਂ, ਪਰ ਫਿਰ ਵੀ ਮੈਂ ਪਿਛਲੇ 3 ਸਾਲਾਂ ਤੋਂ ਸਿੱਖ ਇਤਿਹਾਸ ਨੂੰ ਫਰੋਲ ਰਿਹਾ ਹਾਂ ਅਤੇ ਤੁਹਾਡੇ ਬਾਰੇ ਇੱਕ ਕਿਤਾਬ ਲਿਖ ਰਿਹਾ ਹਾਂ ਜੋ ਕਿ ਹੁਣ ਤੱਕ 170 ਪੰਨਿਆਂ ਦੀ ਹੋ ਚੁੱਕੀ ਹੈ। ਇਸ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਅੱਜ ਤੱਕ ਦੇ ਸਿੱਖ ਸੰਘਰਸ਼, ਸਿੱਖਾਂ ਦੀਆਂ ਸਮੇਂ-ਸਮੇਂ ਮੁਤਾਬਿਕ ਆਪਣੇ ਧਰਮ ਲਈ ਗਲਤੀਆਂ, ਸਿੱਖ ਇਤਿਹਾਸਕਾਰਾਂ ਬਾਰੇ, ਸਿੱਖ ਗੱਦਾਰਾਂ ਪ੍ਰਤੀ ਸਿੱਖਾਂ ਦਾ ਨਰਮ ਰਵੱਈਆ ਅਤੇ ਹੋਰ ਬਹੁਤ ਸਾਰੇ ਅਧਿਆਏ ਹਨ। ਅਤੇ ਹਾਂ, ਸਭ ਤੋਂ ਮੁੱਖ ਗੱਲ ਇਹ ਹੈ ਕਿ ਮੈਂ ਟੀਵੀ ਬਹੁਤ ਹੀ ਘੱਟ ਦੇਖਦਾ ਹਾਂ। ਜੇ ਤੁਸੀਂ ਇਸ ਤੇ ਕੋਈ ਵਿਚਾਰ ਦੇਣਾ ਹੈ ਜਾਂ ਟੀਵੀ ਤੇ ਸਾਂਝਾ ਕਰਨਾ ਹੈ ਤਾਂ ਮੈਨੂੰ ਵੀਡੀਓ ਦਾ ਲਿੰਕ ਇਸੇ ਮੇਲ ਤੇ ਰਿਪਲਾਈ ਕਰ ਦਿਓ। ਮੈਂ ਆਨਲਾਈਨ ਦੇਖ ਲਵਾਂਗਾ। ਮੈਂ ਅੱਗੇ ਵੀ ਲਿਖਦਾ ਰਹਾਂਗਾ। ਰੱਬ ਰਾਖਾ ਜੀ। ਡਾਕਟਰ ਸਾਹਿਬ।
ਸਭ ਤੋਂ ਪਹਿਲਾਂ ਵੀਰ ਨੂਰਾ ਮਲੇਰਕੋਟਲੀਆ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਮਲੇਰਕੋਟਲੇ ਤੋਂ ਲਿਖਿਆ ਜੀ। ਇਹ ਲਿਖਤ ਉਹਨਾਂ ਦੀ ਕਈ ਹਫ਼ਤੇ ਪੁਰਾਣੀ ਹੈ ਜੀ। ਪਿੱਛੇ ਉਹਨਾਂ ਦੀ ਇੱਕ ਬਰੀਫ ਈਮੇਲ ਆਈ ਸੀ ਕਿ ਮੈਂ ਬਿਜ਼ੀ ਹਾਂ, ਤੁਹਾਨੂੰ ਕਰੰਟ ਨਹੀਂ ਭੇਜ ਸਕਿਆ ਕੁਛ। ਜੀ। ਸੋ ਉਸ ਤੋਂ ਮੈਨੂੰ ਸੀ ਕਿ ਵੀ ਉਹ ਜੁੜੇ ਹੋਏ ਨੇ। ਸੋ ਮੈਨੂੰ ਇਹ ਲੱਗਾ ਵੀ ਅੱਜ ਅਸੀਂ ਇਸ ਪਾਰਟ ਨੂੰ ਡਿਸਕਸ ਕਰੀਏ, ਕਿਉਂਕਿ ਇੱਕ ਦੋ ਹੋਰ ਵੀ ਸਾਨੂੰ ਕਾਲਸ ਪੰਜਾਬ 'ਚੋਂ ਆਈਆਂ ਜੀ, ਜਿਹਦੇ 'ਚ ਇਹਨਾਂ ਨੇ ਤਾਂ ਮਰਾਠੇ ਉਸ ਡਾਂਸਰ ਦੇ ਹਵਾਲੇ ਨਾਲ ਗੱਲ ਕੀਤੀ ਹੈ, ਪਰ ਜਿਹੜੀਆਂ ਇਹ ਪੰਜਾਬ ਦੇ ਕਾਲਰ ਸੀ ਉਹਨਾਂ ਨੇ ਦੱਸਿਆ ਵੀ ਕਿਵੇਂ ਜਿਹੜਾ ਯੂਪੀ ਬਿਹਾਰ ਦਾ ਭਈਆ ਪੰਜਾਬ 'ਚ ਸੈਟਲ ਹੋ ਰਿਹਾ ਹੈ ਹੌਲੀ ਭਾਵੇਂ ਅਜੇ ਇਹ ਤਾਂ ਨਹੀਂ ਹੈ ਕਿ ਵੀ ਉਹ ਪੂਰੀ ਤਰ੍ਹਾਂ ਕੋਈ ਇੰਟਰਮਿੰਗਲਿੰਗ ਜਾਂ ਮੈਰਿਜਸ ਹੋ ਰਹੀਆਂ ਨੇ, ਪਰ ਉਹਨਾਂ ਦਾ ਇਹ ਕਹਿਣਾ ਵੀ ਜਿਵੇਂ ਗਰੀਬ ਸਿੱਖ ਦਲਿਤ ਨੇ ਉਹ ਆਪਣੀਆਂ ਬੱਚੀਆਂ ਜਾਂ ਬੱਚਿਆਂ ਦਾ ਵਿਆਹ, ਕਿਉਂਕਿ ਹੁਣ ਜਿਹੜੇ ਭਈਏ ਪੰਜਾਬ 'ਚ ਸੈਟਲ ਨੇ ਆਰਥਿਕ ਪੱਖੋਂ ਸੌਖੇ ਹੋ ਰਹੇ ਨੇ ਜੀ, ਔਰ ਉਹਨਾਂ ਦੇ ਬੱਚੀਆਂ ਵੀ ਪਬਲਿਕ ਸਕੂਲਾਂ 'ਚ ਜਾਂਦੇ ਨੇ, ਪੜ੍ਹਦੇ ਨੇ, ਪੰਜਾਬੀ ਵੀ ਬੋਲਦੇ ਨੇ। ਸੋ ਉਹਨਾਂ ਦੇ ਨਾਲ ਉਹਨਾਂ ਦੇ ਰਿਸ਼ਤੇ ਵਗੈਰਾ ਜਿਹੜਾ ਹੈ ਹੁਣ ਕਾਫੀ ਕਾਮਨ ਗੱਲ ਕਈ ਥਾਵਾਂ ਤੇ ਹੋ ਰਹੀ ਹੈ ਜੀ। ਸੋ ਉਸ ਹਵਾਲੇ ਨਾਲ ਵੀ ਉਹਨਾਂ ਨੇ ਚਿੰਤਾ ਦਾ ਇਜ਼ਹਾਰ ਕੀਤਾ ਸੀ। ਉਹਨਾਂ ਨੇ ਕਿਹਾ ਸੀ ਕਿ ਵੀ ਜਿਹੜੇ ਈਵਨ ਉਸ ਲੈਵਲ ਦੇ ਉੱਤੇ ਜਿਹੜੇ ਇਸ ਕਿਸਮ ਦੀਆਂ ਰਿਸ਼ਤੇਦਾਰੀਆਂ ਵਾਲੇ ਨੇ, RSS ਜਿਹੜਾ ਹੈ ਉਹਨਾਂ ਨੂੰ ਕਾਫੀ ਵੱਡੇ ਪੈਮਾਨੇ ਤੇ ਰਿਕਰੂਟ ਕਰ ਰਿਹਾ। ਜੇ ਤਾਂ ਨਹੀਂ ਹੈ ਵੀ ਉਹਨਾਂ ਦੀ ਅੱਗੋਂ ਨਸਲ ਆ ਗਈ ਜੀ, ਪਰ ਜਿਹੜੇ ਇਸ ਕਿਸਮ ਦੇ ਫਿਰ ਸਿੰਪੈਥਾਈਜ਼ ਕਰਦੇ ਨੇ ਯੂਪੀ ਬਿਹਾਰ ਦੇ ਉਸ ਸਾਰੇ ਪਾਰਟ ਦੇ ਨਾਲ, ਸੋ ਉਹਦੇ ਚੋਂ ਉਹਨਾਂ ਨੂੰ ਜਿਹੜਾ ਆਪਣਾ ਕਾਡਰ ਵੀ ਸੌਖਾ ਮਿਲਦਾ ਹੈ। ਈਵਨ ਇਹਨੇ ਮਲੋਏ ਧਰ ਨੇ ਜਿਹੜੀ ਕਿਤਾਬ ਏਜੰਸੀਆਂ ਦਾ ਇੰਟੈਲੀਜੈਂਸ ਬਿਊਰੋ ਦਾ ਚੀਫ ਸੀ, ਓਪਨ ਸੀਕ੍ਰੇਟਸ ਲਿਖੀ ਸੀ ਜੀ। ਸੋ ਉਹਦੇ 'ਚ ਉਹਨੇ ਇਹ ਜ਼ਿਕਰ ਕੀਤਾ ਸੀ ਕਿ ਜੀ ਕਿਵੇਂ ਜਿਹੜਾ ਏਜੰਸੀਆਂ ਨੇ ਈਵਨ ਜਿਹੜੇ ਯੂਪੀ ਜਾਂ ਬਿਹਾਰ ਦੇ ਜਿਹੜੇ ਸਿੱਖ ਪ੍ਰਚਾਰਕ ਬਣੇ ਉਹਨਾਂ 'ਚ ਉਹਨਾਂ ਨੂੰ ਲੱਗਾ ਕਿ ਵੀ ਇਹਨਾਂ ਦਾ ਕਿਤੇ ਨਾ ਕਿਤੇ ਇਹਨਾਂ 'ਚ ਨਰਮ ਗੋਸ਼ਾ ਹੈ ਸਾਡੇ ਲਈ। ਉਹਨਾਂ ਨੇ ਰਿਕਰੂਟ ਕੀਤਾ ਸੀ ਦਮਦਮੀ ਟਕਸਾਲ ਜਾਂ ਜੁਝਾਰੂ ਜਥੇਬੰਦੀਆਂ ਤੱਕ ਪਹੁੰਚ ਕਰਨ ਲਈ। ਇਹ ਉਹਨੇ ਮੈਂਸ਼ਨ ਕੀਤਾ। ਹੁਣ ਕਿੰਨੇ ਕੁ ਰਿਕਰੂਟ ਹੋਏ ਜਾਂ ਉਹਨਾਂ ਨੇ ਕੀ ਨੁਕਸਾਨ ਕੀਤਾ, ਮੈਂ ਕੋਈ ਇਸ ਕਿਸਮ ਦਾ ਲੇਬਲ ਨਹੀਂ ਲਾਉਣਾ ਚਾਹੁੰਦਾ ਵੀ ਅਸੀਂ ਜਿਹੜੇ ਸਾਡੇ ਯੂਪੀ ਬਿਹਾਰ 'ਚੋਂ ਜਿਹੜੇ ਵੀਰ ਸਿੱਖੀ 'ਚ ਆਏ ਨੇ ਉਹਨਾਂ ਵੱਲ ਅਸੀਂ ਸ਼ੱਕ ਦੀ ਨਿਗਾਹ ਨਾਲ ਦੇਖੀਏ। ਪਰ ਜੇ ਹੁਣ ਇੰਟੈਲੀਜੈਂਸ ਬਿਊਰੋ ਚੀਫ ਜਿਹੜਾ ਹੈ ਉਹ ਇਸ ਕਿਸਮ ਦੀ ਗੱਲ ਕਰ ਰਿਹਾ, ਸੋ ਜ਼ਾਹਰ ਹੈ ਵੀ ਏਜੰਸੀਆਂ ਜਦੋਂ ਕਿਸੇ ਵੀ ਚੀਜ਼ ਨੂੰ, ਔਰ ਇਹੀ ਗੱਲ ਜੇ ਸਾਰੀ ਇਸ ਈਮੇਲ ਦਾ ਤੱਤਸਾਰ ਦੇਖੀਏ ਜਿਹੜੀ ਵੀਰ ਨੂਰਾ ਮਲੇਰਕੋਟਲੀਆ ਜੀ ਨੇ ਦਿੱਤੀ ਹੈ, ਉਹ ਸਾਨੂੰ ਅਗਾਹ ਇਹੀ ਕਰ ਰਹੇ ਨੇ ਕਿ ਦੇਖੋ ਜਦੋਂ ਤੁਸੀਂ ਡੋਮੀਨੇਟ ਸੁਸਾਇਟੀ 'ਚ ਰਹਿੰਦੇ ਹੋ, ਜਿਹੜੇ ਸਿੱਖ ਜਾ ਕੇ ਮਹਾਰਾਸ਼ਟਰ 'ਚ ਰਹਿੰਦੇ ਨੇ, ਯੂਪੀ ਜਾਂ ਬਿਹਾਰ ਦੇ ਹਵਾਲੇ ਨਾਲ ਖਾਸ ਤੌਰ 'ਤੇ ਈਵਨ ਕਿਉਂਕਿ ਉੱਥੋਂ ਮੈਕਸੀਮਮ ਅੱਜ ਕੱਲ੍ਹ IAS ਦੂਜੇ ਲਈ ਅਫਸਰ ਨਿਕਲਦੇ ਨੇ, ਆ ਰਹੇ ਨੇ। ਇਹ ਗੱਲ ਵੀ ਉੱਥੋਂ ਮੈਨੂੰ ਜਿਹੜੀ ਹੈ ਕੁਝ ਸੱਜਣ ਜਿਹੜੇ ਉਸ ਖਿੱਤੇ ਨਾਲ ਸੰਬੰਧਿਤ ਨੇ ਉਹਨਾਂ ਨੇ ਦੱਸਿਆ ਕਿ ਜੀ ਇਹ ਰੁਝਾਨ ਹੈਗਾ। ਕਈ ਜਿਹੜੀਆਂ ਹਾਈਲੀ ਐਜੂਕੇਟਿਡ ਸਿੱਖ ਬੱਚੀਆਂ ਨੇ ਉਹ ਬਿਹਾਰੀ ਜਿਹੜਾ IAS ਬਣ ਗਿਆ, ਜਦੋਂ ਹਿੰਦੂ ਜਿਹੜਾ ਸਿੱਖ ਨਹੀਂ ਬਣਿਆ ਉਹਨਾਂ ਦੇ ਨਾਲ ਵਿਆਹ ਕਰਦੀਆਂ ਨੇ, ਜਾਂ ਇਹ ਅਦਰਵਾਈਜ਼ ਵੀ ਹੁੰਦਾ। ਸੋ ਮਹਾਰਾਸ਼ਟਰ ਦੇ ਵਿੱਚ ਜਿਹੜਾ ਮਰਾਠਾ ਕਲਚਰ ਦੀ ਇਹ ਗੱਲ ਕਰਦੇ ਨੇ, ਸ਼ਾਇਦ ਪੰਜਾਬੀਆਂ ਦੀ ਇੰਨੀ ਜ਼ਿਆਦਾ ਇੰਟਰਮਿੰਗਲਿੰਗ ਤਾਂ ਨਹੀਂ ਹੈ ਅਦਰ ਦੈਨ ਕਿ ਜਿਹੜੇ ਹੁਣ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਜਿਹੜੇ ਸਿੱਖ ਉੱਥੇ ਗਏ ਨਿਜ਼ਾਮ ਹੈਦਰਾਬਾਦ ਦੇ ਸੱਦੇ ਤੇ, ਉਹਨਾਂ ਦੀਆਂ ਤਾਂ ਕਈ ਪੁਸ਼ਤਾਂ ਤੋਂ ਹੀ ਉਹ ਤਾਂ ਬੜੇ ਪੱਕੇ ਸਿੱਖ ਨੇ ਜਿਨ੍ਹਾਂ ਨੂੰ ਦੱਖਣੀ ਸਿੱਖ ਕਰਕੇ ਜਾਣਿਆ ਜਾਂਦਾ ਹੈ। ਲੇਕਿਨ ਕੁਛ ਉਹਨਾਂ ਚੋਂ ਥੋੜ੍ਹੇ ਬਹੁਤ ਜਿਹੜੇ ਸੋ ਕਾਲਡ ਅਖੌਤੀ ਦਲਿਤ ਭਾਈਚਾਰੇ 'ਚ ਸੀ ਉਹ ਅੱਗੇ ਆਏ, ਉਹਨਾਂ ਦੇ ਅੱਗੋਂ ਜਿਹੜੇ ਨੇ ਉਹ ਥੋੜ੍ਹਾ ਬਹੁਤ ਪਸਾਰ ਸਿੱਖੀ ਦਾ ਹੋਇਆ। ਸੋ ਕੁੱਲ ਮਿਲਾ ਕੇ ਜਿਹੜਾ RSS ਹੈ ਉਹ ਤਾਂ ਆਪਣੇ ਕੰਮੀ ਲੱਗਿਆ ਹੋਇਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਜੇ ਹਿੰਦੂਤਵਾ ਦਾ ਏਜੰਡਾ ਲਾਗੂ ਕਰਵਾਉਣਾ ਤੇ ਹੁਣ ਜਿਵੇਂ ਜੇ ਤੁਸੀਂ ਕਦੇ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਵਿੱਚ ਬਹੁਤ ਸਾਰੀਆਂ ਰਸਮਾਂ ਦੇਖੋ ਜਿਹਨੂੰ ਸੋ ਕਾਲਡ ਮਰਿਆਦਾ ਉੱਥੋਂ ਦੀ ਕਹਿੰਦੇ ਨੇ, ਉਹਨਾਂ 'ਚ 30-40% ਹਿੰਦੂਤਵੀ ਕੰਮ ਹੈ। ਤਿਲਕ ਲਾਣਾ ਸ਼ਸਤਰਾਂ ਨੂੰ, ਔਰ ਪੂਰਾ ਜਿਵੇਂ ਮੰਦਰਾਂ ਦੇ ਵਿੱਚ ਆਰਤੀ ਹੁੰਦੀ ਹੈ ਉਸ ਕਿਸਮ ਦਾ ਮਾਹੌਲ, ਔਰ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਨੇ ਜੀ ਬੱਕਰੇ ਦੀ ਬਲੀ ਦੇਣੀ ਜੀ, ਔਰ ਪੂਰਾ ਉਹ ਘੁੰਮ ਰਿਹਾ ਹੁੰਦਾ YouTube 'ਤੇ ਟਿਊਬਾਂ ਪਈਆਂ ਜਿਹੜੀਆਂ ਨੇ ਵੀਡੀਓਜ਼ ਪਈਆਂ ਹੋਈਆਂ ਜੀ। ਸੋ ਹੁਣ ਆਲਰੇਡੀ ਇੱਕ ਤਬਕਾ ਜਿਹੜਾ ਦੂਸਰੇ ਕਲਚਰ 'ਚੋਂ ਆਉਂਦਾ ਹੈ, ਜ਼ਾਹਰ ਹੈ ਵੀ 4-5 ਹਜ਼ਾਰ ਸਾਲ ਦਾ ਜਿਹੜਾ ਜੋ ਵੀ ਚੱਲ ਰਿਹਾ ਉਹਦੇ ਇੰਪੈਕਟ ਨੇ, ਉਹਨਾਂ ਨੂੰ ਉਹ ਕੁਛ ਚੀਜ਼ਾਂ ਉਹਨਾਂ ਦੇ ਬਲੱਡ 'ਚ ਨੇ, ਕੁਛ ਸਰਾਊਂਡਿੰਗ 'ਚ ਨੇ,
ਕੁਛ ਉਹਨਾਂ ਨੂੰ ਅੱਗੋਂ ਇਨਗ੍ਰੇਨ ਹੁੰਦਾ ਹੈ ਕਿ ਵੀ ਤੁਸੀਂ ਆਪਣਾ ਉਹ ਵਿਰਸਾ ਵੀ ਰੱਖ ਸਕਦੇ ਹੋ, ਇੱਕੋ ਵੇਲੇ ਤੁਸੀਂ ਸਿੱਖ ਵੀ ਬਣ ਸਕਦੇ ਹੋ। ਜੀ ਸੋ ਘੁਸਪੈਠ ਜਿਹੜੀ ਹੈ ਜਾਂ ਜਿਹੜਾ ਇਸ ਕਿਸਮ ਦਾ ਪਾਰਟ ਹੈ, ਬਹੁ ਗਿਣਤੀ ਭਾਈਚਾਰੇ 'ਚ ਜਦੋਂ ਕੋਈ ਰਹਿੰਦਾ ਹੈ, ਇਹ ਪ੍ਰਭਾਵ ਕੁਦਰਤੀ ਨੇ। ਔਰ ਈਵਨ ਮੈਰਿਜਸ ਵੀ ਤੁਸੀਂ ਕਿੰਨੀ ਕੁ ਦੇਰ ਕਿਸੇ ਚੀਜ਼ ਨੂੰ ਰੋਕ ਸਕਦੇ ਹੋ। ਇਹ ਤਾਂ ਨਹੀਂ ਹੈ ਕੋਈ ਮਾਸ ਮੈਰਿਜਸ ਹੁੰਦੀਆਂ ਨੇ ਜਾਂ ਹੋਣਗੀਆਂ, ਪਰ ਜਿਹੜਾ ਥੋੜੀ ਬਹੁਤ ਟਿਕਲਿੰਗ ਵੀ ਹੋ ਰਹੀ ਹੈ। ਸਾਡਾ ਕਾਡਰ ਮੈਜੋਰਿਟੀ ਨੂੰ ਤਾਂ ਨਹੀਂ ਫਰਕ ਪੈਂਦਾ, 700 ਮਿਲੀਅਨ 800 ਮਿਲੀਅਨ ਨੂੰ ਤਾਂ ਕੋਈ ਉਹਨਾਂ 'ਚੋਂ ਕੁਛ ਚਲੇ ਵੀ ਜਾਣ ਬਾਹਰ, ਉਹ ਉੱਥੇ ਹੀ ਰਹਿੰਦੇ ਨੇ। ਲੇਕਿਨ ਜਿਹੜੀਆਂ ਮਾਈਨੋਰਿਟੀਜ਼ ਨੇ, ਘੱਟ ਗਿਣਤੀਆਂ ਨੇ, ਜਦੋਂ ਉਹਨਾਂ ਦੇ ਬੱਚੇ ਜਾਂ ਬੱਚੀਆਂ ਦਾਇਰਾਕਾਰ 'ਚੋਂ ਬਾਹਰ ਜਾਣਾ ਸ਼ੁਰੂ ਹੁੰਦੀਆਂ ਨੇ, ਉਹਨਾਂ ਦੀ ਅੱਗੋਂ ਪੋਪੂਲੇਸ਼ਨ ਵੀ ਡਿਵੈਂਡਲ ਹੁੰਦੀ ਹੈ। ਉਹਨਾਂ ਦੇ ਲਈ ਅਸੀਂ ਇੱਕ ਬੈਰੀਅਰ ਬਣ ਜਾਂਦੇ ਹਾਂ। ਔਰ ਜਿਹੜੀ ਗੱਲ ਜਿਹੜਾ ਹੁਣ RSS ਦਾ ਏਜੰਡਾ, ਉਹ ਕਈ ਮਲਟੀ ਲੈਵਲ ਤੇ ਕੰਮ ਕਰ ਰਹੇ ਨੇ। ਇੱਕ ਪਾਸੇ ਇਨਫਿਲਟ੍ਰੇਸ਼ਨ ਹੈ। ਹੁਣ ਇਹ ਮਲੇਰਕੋਟਲਾ ਜਿਸ ਸ਼ਹਿਰ ਨਾਲ ਇਹਨਾਂ ਦਾ ਨੂਰਾ ਜੀ ਦਾ ਸੰਬੰਧ ਹੈ, ਉੱਥੋਂ ਨਾਲ ਹੀ ਸੰਬੰਧਿਤ ਅੱਜ ਖਬਰ ਹੈ ਕਿ ਪੰਜਾਬ ਦੇ ਜਿਹੜਾ BJP ਦਾ ਚੀਫ ਹੈ, ਉਹਨੇ ਕਿਹਾ ਜੀ ਉੱਥੇ ਫਲਾਣਾ ਜਿੱਥੇ ਕੂਕਿਆਂ ਦਾ ਮੈਮੋਰੀਅਲ ਬਣਿਆ, ਉੱਥੇ ਗਾਵਾਂ ਦੇ ਜਿਹੜੀਆਂ ਨੇ ਮਰੀਆਂ ਗਾਵਾਂ ਮਿਲੀਆਂ ਨੇ ਔਰ ਇਹ ਬਹੁਤ ਜ਼ਿਆਦਤੀ ਹੋ ਰਹੀ ਹੈ। ਇਸੇ ਮਲੇਰਕੋਟਲੇ 'ਚ ਪਹਿਲਾਂ ਫਲਾਣਾ ਇੱਕ ਜੈਨ ਨਾਂ ਦੇ ਬੱਚੇ ਨੂੰ ਜਿਉਂਦੇ ਸਾੜਤਾ ਸੀ। ਇਹ ਉੱਥੇ ਕਮਿਊਨਿਟੀ ਬੜੀ ਸੈਂਸਿਟਿਵ ਜਿਹੜੀ ਹੈ ਗੁਜ਼ਰ ਰਹੀ ਹੈ, ਸਾਡੀ ਬਹੁ ਗਿਣਤੀ ਕਮਿਊਨਿਟੀ। ਇਹ ਜਾਣ ਬੁੱਝ ਕੇ ਜਦੋਂ ਦੀ ਨਰਿੰਦਰ ਮੋਦੀ ਸਰਕਾਰ ਬਣੀ ਹੈ, ਸਾਡੇ ਖਿਲਾਫ ਸਾਜ਼ਿਸ਼ਾਂ ਹੋ ਰਹੀਆਂ ਨੇ ਔਰ ਇਹ ਫਿਰਕੂ ਜਿਹੜੀ ਹੈ ਇਸ ਕਿਸਮ ਦੀ ਹਿੰਦੂਆਂ ਦੇ ਖਿਲਾਫ ਕਾਰਵਾਈਆਂ ਹੋ ਰਹੀਆਂ। ਸੋ ਮੈਨੂੰ ਇਹ ਲੱਗਦਾ ਪਤਾ ਨਹੀਂ ਬਾਦਲ ਸਰਕਾਰ ਸੁੱਤੀ ਹੋਈ ਹੈ ਜਾਂ ਉਹਨਾਂ ਦਾ ਕੀ ਏਜੰਡਾ ਹੈ। ਹੁਣ ਮੋਹਨ ਭਾਗਵਤ ਦੁਰਾਹਾ 'ਚ ਬੈਠਾ ਅੱਜ ਜੀ। ਇਹ ਪਿਛਲੇ 3 ਮਹੀਨੇ ਜਦੋਂ ਦਾ ਮੋਦੀ ਬਣਿਆ, ਉਹਦੀ ਦੂਸਰੀ ਵਿਜ਼ਿਟ ਹੈ ਪੰਜਾਬ ਦੇ ਵਿੱਚ। ਪਹਿਲਾ ਕੈਂਪ ਉਹਨੇ ਮਾਨਸਾ ਲਾਇਆ। ਹੁਣ ਇਹਨਾਂ 'ਚ 50 ਤੋਂ ਜ਼ਿਆਦਾ ਉਹਨਾਂ ਦੇ ਜਿਹੜੇ ਬੇਸਿਕ ਲੀਡਰ ਨੇ ਭਾਰਤ ਭਰ ਦੇ RSS ਦੇ, ਉਹਨਾਂ ਦਾ ਕੈਂਪ ਲੱਗਾ ਹੋਇਆ ਦੁਰਾਹੇ ਦੇ ਵਿੱਚ। ਮੋਹਨ ਭਾਗਵਤ ਨੇ ਮੀਡੀਆ ਨੂੰ ਨਹੀਂ ਕਿਹਾ ਕੁਛ ਵੀ, ਲੇਕਿਨ ਉਹਨਾਂ ਦਾ ਇੱਕ ਹੋਰ ਜਿਹੜਾ ਲੀਡਰ ਹੈ, ਉਹਨੇ ਬੜੇ ਫਖਰ ਨਾਲ ਕਿਹਾ ਜੀ ਸਾਡੀ ਗਿਣਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਅਸੀਂ 10,000 ਸਾਡੇ ਕੋਲ IT ਦੇ ਜਿਹੜੇ ਨਾਲ ਸੰਬੰਧਿਤ ਨੇ, ਉਹ ਸਾਡੇ RSS ਦੇ ਮੈਂਬਰ ਬਣੇ ਨੇ। ਅੱਗੇ 2013 ਦੇ ਵਿੱਚ 2000 ਬੰਦਾ ਜਿਹੜਾ ਬਣਦਾ ਸੀ ਇੱਕ ਮਹੀਨੇ ਦੇ ਵਿੱਚ ਸਾਡਾ ਮੈਂਬਰ, ਹੁਣ ਇਕੱਲੇ ਅਗਸਤ ਮਹੀਨੇ ਦੇ ਵਿੱਚ 13,000 ਜਿਹੜੇ ਨੇ ਪੜ੍ਹੇ ਲਿਖੇ ਵੀ ਸਾਡੇ ਮੈਂਬਰ ਬਣੇ ਨੇ। ਹੁਣ ਇਹ ਉੱਥੇ ਹੀ ਘੁੰਮ ਰਹੇ ਨੇ। ਜੋ ਕੁਛ ਉਹਨਾਂ ਨੇ ਹੈਦਰਾਬਾਦ 'ਚ ਕੀਤਾ, ਸਿੱਖਾਂ ਮੁਸਲਮਾਨਾਂ ਦਾ ਫਸਾਦ ਸਹਾਰਨਪੁਰ 'ਚ ਕੀਤਾ, ਮੇਰਾ ਇਹ ਫੀਅਰ ਹੈ ਕਿ ਮਲੇਰਕੋਟਲੇ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਹੁਣ ਇਹ ਗਊਆਂ ਦੀ ਕਹਾਣੀ, ਪਹਿਲਾਂ ਬੱਚੇ ਦੇ ਸਾੜਨ ਦੀ, RSS ਨੇ ਆਪਣਾ ਇੱਕ ਮਾਰਚ ਵੀ ਬੜਾ ਭੜਕਾਊ ਮਲੇਰਕੋਟਲੇ 'ਚੋਂ ਕੀਤਾ ਸੀ ਜੀ। ਸੋ ਇਹ ਮਲੇਰਕੋਟਲੇ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਹਿੰਸਾ ਜਿਹੜੀ ਹੈ ਕਰਵਾਉਣੀ, ਕਿਉਂਕਿ ਭਾਰਤ ਭਰ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਹਿੰਸਕ ਮਾਹੌਲ ਸਿਰਜਿਆ ਹੋਇਆ। ਪੰਜਾਬ 'ਚ ਕਿਉਂਕਿ ਸਿੱਖ ਲਿਬਰਲ ਨੇ, ਪ੍ਰੋਟੈਕਟ ਵੀ ਕਰਨਾ ਚਾਹੁੰਦੇ ਨੇ, ਕਰਦੇ ਵੀ ਨੇ, ਸੋ ਉਹਨਾਂ ਨੇ ਪੰਜਾਬ ਦੇ ਉੱਤੇ ਫੋਕਸ ਰੱਖਿਆ। ਸੋ ਮੈਂ ਸਮਝਦਾ ਵੀ ਇਹ ਉਹਨਾਂ ਨੇ ਜਿਹੜਾ ਵੀਰ ਨੂਰਾ ਮਲੇਰਕੋਟਲੀਆ ਜੀ ਨੇ ਸਾਡੇ ਧਿਆਨ 'ਚ ਲਿਆਂਦੀ ਹੈ ਗੱਲ, ਇਹਦਾ ਜਵਾਬ ਇੰਨਾ ਸੌਖਾ ਤਾਂ ਨਹੀਂ ਹੈ। ਕਿਉਂਕਿ ਗੱਲ ਤਾਂ ਇਹ ਹੈ, ਉਹ ਕਹਿਣਾ ਤਾਂ ਇਹ ਚਾਹੁੰਦੇ ਨੇ ਕਿ ਭਾਈ ਬਜਾਏ ਇਸ ਦੇ ਕਿ ਉਹ ਵਰਤ ਰਹੇ ਨੇ, ਅਸੀਂ ਉਹਨਾਂ ਨੂੰ ਡਿਸਓਨ ਨਾ ਕਰੀਏ। ਜਿਵੇਂ ਕਿ ਜੇ ਕੋਈ ਮਰਾਠਾ ਡਾਂਸਰ ਆਇਆ, ਉਹਨਾਂ ਨੇ ਆਪ ਹੀ ਕਿਹਾ ਹਿਜੜੇ ਵਰਗਾ ਲੱਗਦਾ ਸੀ, ਸਿੱਖ ਚੈਨਲ ਜਾਂ ਦੂਜਿਆਂ ਨੇ, ਸਿੱਖਾਂ ਨੇ ਕ੍ਰਿਟਿਸਾਈਜ਼ ਕੀਤਾ। ਉਹਨਾਂ ਨੇ ਸਾਨੂੰ ਐਡਵਾਈਸ ਕੀਤਾ ਹੈ ਕਿ ਵੀ ਇਹ ਤੁਹਾਡਾ ਜਿਹੜਾ ਪਾਰਟ ਹੈ ਇਹ ਹੁਣ ਦੁਸ਼ਮਣ ਵਰਤ ਰਿਹਾ, ਤੁਸੀਂ ਇਹਦੇ ਬਾਰੇ ਤੁਹਾਡੀ ਸਟ੍ਰੈਟਜੀ ਪਲੈਨਿੰਗ ਕੀ ਹੈ। ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਇਸ਼ੂ ਦੇ ਉੱਤੇ ਸਾਨੂੰ ਜਿਹੜਾ ਹੈ ਉਹ ਜਾਣੂ ਕਰਵਾਇਆ। ਪਰ ਮੈਂ ਕਿਉਂਕਿ ਇਹ ਸਾਡੇ ਬੜੇ ਪਿਆਰੇ ਵੀਰ ਨੇ, ਪਹਿਲੀ ਵਾਰ ਵੀ ਉਹਨਾਂ ਨੇ ਕਿਹਾ ਸੀ ਲਿਖਤ 'ਚ ਕਿ ਮੈਂ ਨੂਰਾ ਹਾਂ, ਔਰ ਨੂਰਾ ਉਹੀ ਨੂਰਾ ਮਾਹੀ ਜਿਹੜਾ ਕਦੇ ਮੈਸੇਜ ਲੈ ਕੇ ਆਇਆ ਸੀ ਬੱਚਿਆਂ ਦੀ, ਛੋਟੇ ਸਾਹਿਬਜ਼ਾਦਿਆਂ ਦੀ, ਮਾਤਾ ਜੀ ਦੀ ਸ਼ਹੀਦੀ ਦਾ। ਸੋ ਇਹ ਨੂਰਾ ਜੀ ਨੇ ਵੀ ਸਾਨੂੰ ਮੈਸੇਜ ਦਿੱਤਾ, ਪਰ ਮੈਂ ਇਹਨਾਂ ਦੀ ਜਿਹੜੀ ਹੈ ਹਿਫਾਜ਼ਤ, ਇਹਨਾਂ ਦੇ ਹਮ ਮਜ਼ਹਬ ਔਰ ਮਲੇਰਕੋਟਲਾ ਸ਼ਹਿਰ ਜਿਹਦੇ ਨਵਾਬ ਨੇ ਕਦੇ ਹਾਂ ਦਾ ਨਾਰਾ ਮਾਰਿਆ, ਇਸ ਮੈਂ ਉਹਦੇ ਲਈ ਚਿੰਤਤ ਹੈ। ਕਿਉਂਕਿ ਇਹ ਵੀ ਖਬਰ ਅੱਜ ਹੀ BJP ਦੇ ਪ੍ਰੈਜ਼ੀਡੈਂਟ ਦੀ ਲੰਬੀ ਚੌੜੀ ਹੈ ਜੀ ਕਿ ਇਹ ਮਾਹੌਲ ਖਰਾਬ ਕਰ ਰਹੇ ਨੇ ਜੀ। ਸੋ ਅਸੀਂ ਜਿਹੜਾ ਜਿੱਥੇ ਪੰਜਾਬ ਦੀ ਸਰਕਾਰ ਨੂੰ ਔਰ ਕੰਸਰਨਡ ਉਹਨਾਂ ਨੂੰ ਵੀ ਇਹ ਚੇਤਾਵਨੀ ਦਿੰਦੇ ਹਾਂ ਕਿ ਜੇ ਕਿਸੇ ਵੀ ਮੁਸਲਮਾਨ ਦੀ ਕੋਈ ਵਾਹ ਵੱਲ ਵੀ ਦੇਖਦਾ ਹੈ ਪੰਜਾਬ 'ਚ ਕੋਈ ਨੁਕਸਾਨ ਹੁੰਦਾ ਤਾਂ ਇਹਦੇ ਲਈ ਉਹ ਇਖਲਾਕੀ ਕਾਨੂੰਨੀ ਤੌਰ ਤੇ ਜ਼ਿੰਮੇਵਾਰ ਹੋਣਗੇ ਜੀ। ਇਹ ਸਾਡੇ ਧਰਮ ਦੇ ਅਸੂਲਾਂ ਦੇ ਤਾਂ ਖਿਲਾਫ ਹੈ ਹੀ ਹੈ, ਪਰ ਇਹਦਾ ਸਿੱਖਾਂ ਨੂੰ ਇੰਟਰਨੈਸ਼ਨਲੀ ਵੀ ਬਹੁਤ ਜ਼ਿਆਦਾ ਨੁਕਸਾਨ ਹੋਏਗਾ। ਜਿੰਨੀ ਕੁ ਅਸੀਂ ਗੁੱਡਵਿਲ ਕ੍ਰੀਏਟ ਕੀਤੀ ਹੈ ਇਹਨਾਂ 30 ਸਾਲਾਂ 'ਚ, ਉਹ ਵੀ ਜਾਂਦੀ ਲੱਗੇਗੀ। ਔਰ ਫਿਰ ਜਿਹੜੇ ਜਨੂਨੀ ਕਿਸਮ ਦੇ ਲੋਕ ਉਹਨਾਂ ਮੁਲਕਾਂ 'ਚ ਨੇ, ਇਸਲਾਮਿਕ ਮੁਲਕਾਂ ਦੇ ਵਿੱਚ, ਉਹ ਜਵਾਬੀ ਹਮਲੇ ਵੀ ਕਰਨਗੇ। ਉਹਨਾਂ ਲਈ ਹਿੰਦੂ ਤਾਂ ਨਜ਼ਰ ਨਹੀਂ ਆਉਣਾ, ਉਹਨਾਂ ਨੂੰ ਪੱਗਾਂ ਵਾਲੇ ਸਿੱਖ ਹੀ ਉਹਨਾਂ ਦੇ ਲਈ ਹਿੰਦੂ ਹੁੰਦੇ ਨੇ ਕਈ ਥਾਈਂ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਇਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਨਾਲ ਨੇ ਬ੍ਰੇਕ। ਵੀਅਰਸ ਤੁਸੀਂ ਇਸ ਤਰ੍ਹਾਂ ਬਣੇ ਨੂੰ ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।